ਸਾਰਾ ਗੰਦ ਵਿੱਚ ਪੜਾਂਦਾ ਕੱਸੀ ਦੇ। ਉਹ ਛੋਰਾ ਸਾਜੇ ਦੋ ਜੀ ਬਾਬਾ ਜੀ, ਉਹ ਕੀ ਹਾਲ ਹੈ ਨਾ? ਦਵਾਈ ਦੇਣਾ ਤੇਰੇ ਬੱਚਿਆਂ ਨੂੰ। ਇਹ ਹੁਣ ਕੀ ਲੜੋ ਆ? ਇਹ ਆ ਸਾਰਾ ਗੰਦ ਚਾਹ ਚਾਹ ਕੇ ਜਾਂਦਾ ਪਿਆ ਇੱਥੇ ਵੇਚੋ ਕੱਸੀ ਦੇ ਤੇ ਆ ਕੱਸੀ ਖੱਟੂ ਆ ਹੁਣ ਪਿੱਛਾ ਟੈਂਦਾ ਪਿਆ ਉਹ ਕਾੜ ਕੇ ਇੱਥੇ ਰੱਖ ਸੰਗਿਆ। ਹੁਣ ਕੱਸੀ ਖੱਟੂ ਹੈ ਆ ਇੱਕ ਟਗਰ ਕੱਸੀ ਖੱਟੂ ਹੈ ਜੀ ਹਾਂ, ਅੱਗੇ 3 ਕਿੱਲੇ ਖੱਟ ਕੇ ਆਇਆ ਖਲਾਮੋ। ਬਲੇ ਟਾਈਮ ਤੂੰ ਕੀ ਹੈ? ਟਾਈਮ ਭਾਵੇਂ ਜਿਹੜਾ ਵੀ ਹੁੰਦਾ ਪਿਓ ਮੈਂ ਵੇਖ ਕੇ ਸਹੀ ਟਾਈਮ ਤਾਂ 12:30 12:30 ਕਾਂ ਦੀ ਅੱਖ ਪੇ ਨਿਕਲਦੀ ਇਤਨੀ ਧੁੱਪ ਹੈ। ਹਾਂ ਉਹ ਚੇ ਦੱਸੋ ਦੋ ਜੀ ਹੋ ਤੁਸੀਂ ਦੋ ਜੀ? ਅੱਛਾ ਆ ਮੈਂ ਤਾਂ ਤੈਨੂੰ ਜੇ ਚਲੇ ਵੇ ਨਾ ਕਦੀ ਕੱਸੀ ਕਦੀ ਗਾਂਦੋ ਕਦੀ ਪੱਠੇ ਹਾਂ। ਕਦੀ ਦਿਹਾੜੀ ਇਹ ਮੈਨੂੰ ਦੱਸੋ ਬੜਾ ਦੋ ਜੀ ਹੋ ਝਟ ਆਰਾਮ ਹੀ ਕਰ ਲਿਆ ਕਰ। ਅੱਜ ਕੱਲ ਜਿਹੜੇ ਬੰਦੇ ਸਿਹਤ ਹੈ ਨਾ ਜੀ ਹਾਂ ਉਹ ਬੰਦੇ ਉਹਨਾਂ ਤੋਂ ਜਿਹੜੇ ਜਿਨ੍ਹਾਂ ਦੀ ਸਿਹਤ ਹੀ ਕਾਈ ਨਹੀਂ ਜੀ ਹਾਂ ਜੀ ਉਹ ਤੇ ਸ਼ੁਦੇ ਪੈਣ ਨਾ ਘਰ ਜੀ ਹਾਂ। ਤੂੰ ਚੰਗਾ ਭਲਾ ਲੱਗ ਬੰਦਿਆ ਤੇਰੀ ਸਿਹਤ ਹੈ ਤੇ ਆਪਣੇ ਸਿਹਤ ਦੀ ਕੁਝ ਖਿਆਲ ਰੱਖ। ਖਿਆਲ ਮੈਨੂੰ ਬਾਬਾ ਬੜਾ ਹੈ। ਹਾਂ ਇਹ ਕੰਮ ਜਿਹੜਾ ਨਾ ਉਹ ਬੰਦੇ ਕਰਦੇ ਨੇ ਜਿਹੜੇ ਮਿਹਨਤੀ ਹੋਵੇ ਨਾ ਤੇ ਜਿਹੜੇ ਘਰ ਬਾ ਕੇ ਵੇਲਿਆਂ ਖਾਵਣ ਤੇ ਲਿਓ ਨਾ ਯਾਨੀ ਕਿ ਸਵਾਣੀਆਂ ਦੀ ਕਮਾਈ ਤੇ ਲਿਓ ਹੋਵੇ ਨਾ ਉਹ ਬੰਦੇ ਕੰਮ ਨਹੀਂ ਕਰਦੇ। ਤੇ ਜੇ ਇਹਨਾਂ ਨੂੰ ਮਾਂ ਪਿਓ ਦੀ ਤਰਜੀਹ ਹੋਵੇ ਨਾ ਸ਼ੁਰੂ ਤੋਂ ਉਹ ਬੰਦੇ ਮਿਹਨਤ ਕਰਦੇ ਨੇ। ਹੁਣ ਅਗਲੀ ਗੱਲ ਸੁਣ, ਮੇਰੀ ਸਾਲ ਦੇ ਵਿੱਚ ਇੱਕ ਦਿਹਾੜੀ ਵੱਜ ਜਾਵੇ ਨਾ ਮੈਨੂੰ ਉਸ ਦਾ ਪੂਰਾ ਸਾਲ ਅਰਮਾਨ ਖਾ ਜਾਂਦਾ ਹੈ ਮੇਰੀ ਇੱਕ ਦਿਹਾੜੀ ਕਿਉਂ ਭੱਜੀ ਹੈ। ਠੀਕ ਹੈ ਨਾ, ਇਸ ਟਾਈਮ ਮੈਂ 2300 ਰੁਪਏ ਦੇ ਮਜ਼ਦੂਰੀ ਕੀਤੀ ਖਲਾ। ਤੇਰਾ ਪੁੱਤਰ ਚੀਰਿਆ 4 ਬਣਦਾ ਹੈ, 5 ਕੁੱਤੇ ਰਹਿੰਦੇ ਨੇ ਉਹਦੀ ਲਾਸ਼ ਤੇ 2300 ਕਮਾਈ ਬੈਠਾ 2300 ਮੈਂ ਕਮਾਈ ਬੈਠਾ ਹੂੰ। ਇਹ ਹਕੀਕਤ ਗੱਲ ਹੈ, ਜਾ ਕੇ ਪਹੁੰਚ ਸਕਦਾ ਮਾਰ ਨੂਰ ਅਖਬਾਰ ਤੋਂ नहीं तो इरफान सम्मे के तू पूछ ला नहीं ठर के तू कितने पैसे ਤੁਹਾਡੇ बन गए 1.5 किलो ਦੀ ਖੱਟੀ ਹੈ 1.5 ਕਿਲੋ ਦੀ ਖੱਟੀ ਹੈ। ਠੀਕ ਹੋ ਗਿਆ। ਤੇ ਹੁਣ ਅਗਲੀ ਗੱਲ ਸੁਣੋ, ਤੂੰ ਸਾਰਾ ਚਪਾਰਾ ਬਾਬਾ ਟੇਪਾ ਤੇ ਰਹਿੰਦਾ ਹੈ ਆਪਣੀ ਰੋਤ ਦੇ ਵਿੱਚ। ਮੈਂ ਸੁਣਦਾ ਹਾਂ ਮੇਰੇ ਪਿਓ ਦਸੇਂਦਾ ਤੇਰਾ ਬੇਲੀ ਆ ਨਾ ਅਗਾ ਤੋਂ ਮਾਤ ਦਿੱਤੀ ਆਪਣੇ ਪੁੱਤ ਨੂੰ ਉਹ ਸਵਾਣੇ ਲਾਇਓ ਆ ਉਹ ਮਿਲਾਖ ਦੇ ਭਾਂਡੇ ਧੋ ਕੇ ਕਮਾਲ ਆਉਂਦੀ ਹੈ। ਸ਼ਾਮੀ ਮੋੜੋਂ ਦੇ ਮੂੰਹ ਨਾਲੋਂ ਕੁੱਤੇ ਵਾਲੀ ਕਾਰ ਕਰੇਂਦੇ ਨੇ ਬੜੇ। ਇਹ ਕਾ ਗੱਲ ਵੀ ਐ ਸਹੀ ਸਾਜੀ ਇੱਕ ਹੋਰ ਦੱਸਾਂ ਦੱਸ। ਇੱਥੇ ਕਿ ਜੱਪਾ ਹੈ ਅੱਛਾ ਉਹਦੇ ਨਾਲ ਹੀ ਰਲਿਆ ਵਧੁੰਦਾ। ਅੱਛਾ ਉਹ ਬਾਸ ਵੇਲਾ ਨੂੰ ਵੇਂਦਾ ਮੋ ਉਹਦੇ ਨਾਲ ਹੀ ਰਲਿਆ ਵਧੁੰਦਾ ਹੀ। ਅੱਛਾ ਪਤਾ ਨਹੀਂ ਬੜੀਆਂ ਮੱਤੀ ਦਿੰਦਾ ਜਾਂ ਕੀ ਵਜ੍ਹਾ ਹੈ। ਗੱਲ ਤੇਰੀ ਸੱਚੀ ਹੈ, ਮੈਨੂੰ ਸ਼ਰਮਸਾਰ ਹੋਰ ਨਾ ਕਰ। ਅੱਛਾ ਬਹੁ ਸ਼ਰਮ ਤੋਂ ਬਹੁਤ ਮਰਦਾ ਪਿਆ। ਠੀਕ ਹੋ ਗਿਆ। ਵਾਕਿਆ ਇਹ ਰਨ ਕਮਾਂਦੀ ਪਈ ਹੈ। ਜੀ ਹਾਂ ਅਸੀਂ ਦੋਵੇਂ ਪਿਓ ਪੁੱਤਰ ਖਾਂਦੇ ਪਏ ਜੀ ਹਾਂ ਤੂੰ ਮੈਨੂੰ ਸਾਜੇ ਦੇ ਦੱਸ। ਮੈਂ ਤਾਂ ਯਾਰ ਬੁੱਢੜਾ ਬੰਦਾ, ਐਵੇਂ ਗੱਲ ਹੈ। ਮੈਂ ਨਾ ਕੱਸੀ ਖਾ ਸਕਣਾ ਹਾਂ ਨਾ ਮੈਂ ਦਿਹਾੜੀ ਕਰ ਸਕਣਾ। ਹਾਂ ਅਕਲ ਤਾਂ ਉਸ ਨੂੰ ਆਉਣਾ ਹੈ ਨਾ। ਐਵੇਂ ਗੱਲ ਹੈ। ਸੁੱਕੀ ਗੈਰਤ ਜਤਾਈ ਵਦਾ ਜੀ ਦੀ ਲੇਟ ਆ ਜਾਂਦੀ ਹੈ। ਉੱਥੇ ਜਨਾਬ 100 ਨੂੰ ਸੁਣਾਈਂਦਾ। ਅੱਛਾ ਤੇ ਤੇਰੀ ਸਵਾਣੀ ਤੇ ਸੁਣਦੀ ਸੀ ਨਾ। ਮੇਰੇ ਸਵਾਣੀ ਸੁਣ ਕੇ ਤੇ ਮੇਰੇ ਆਪਣੇ ਜਿਹੜੇ ਕੰਨ ਨੇ ਨਾ ਉਹ ਇੰਜ ਹੋ ਗਏ ਜਿਵੇਂ ਤਬਲ ਹੁੰਦਾ। ਜਿਹੜੀ ਗੱਲ ਪਿਆ ਕਰੇ ਨਾ ਬਈ ਉਹਦੇ ਚੱਕੋਲ ਹੋਵੇ ਤੇ ਉਹ ਕੰਮ ਕਰੇ। ਉਹਦੇ ਅਕਲ ਦਾ ਰੋਲਾ ਨਹੀਂ ਤੇ ਨਾ ਕੋ ਆਵਾਜ਼ ਜੱਪੇ ਦਾ ਰੋਲਾ। ਮੈਂ ਜੋ ਆਮ ਹੋ ਮੈਨੂੰ ਕੋ ਸਾਧ ਲਵੇ ਉਹ ਬਾਜਾ ਹੈ ਮੇਲਾ ਵੇਖੀ ਆਵੇ ਮੇਰੇ ਚੱਕੋਲ ਹੋਵੇ ਤਾਂ ਮੋ ਮੇਲੇ ਤੇ ਨਾ ਜਾਵਾਂ। ਮੈਨੂੰ ਪਤਾ ਹੋਵੇ ਮੈਂ 2000 ਦੀ ਦਿਹਾੜੀ ਗੋਲ ਪਿਆ ਕਰਦਾ। ਤੂੰ ਇਹ ਕੰਮ ਤਾਂ ਕਰ ਸਕਦਾ ਨਾ ਪਰ ਲਿੱਤੋਰ ਫਾਦ ਕੇ ਉਹਨੂੰ ਇੱਥੇ ਲਾਇਆ ਖਣ ਧੰਮੀ ਲਾ ਮੇਰੇ ਨਾਲ ਹੋ ਉਹਨੂੰ ਆਖ ਮੇਰਾ ਪੁੱਤਰਾ ਸਾਜਾ ਦੇ ਨਾਲ ਕੰਮ ਕਰਨੇ ਸ਼ਾਮੀ 2000 ਰੁਪਇਆ ਲੈਣਾ। ਇਹ ਜ਼ਿੰਮੇ ਤੇਰੇ ਕੰਮ ਹੈ। ਤੂੰ ਵੀ हिले ਹੋਇਆ ਵੇਲਾ ਬਾਇ ਕੇ ਖਾਵਣ ਤੇ ਤੂੰ ਉਹਨੂੰ ਆਂਦਾ ਕੁਝ ਨਾ। ਤੂੰ ਦੀਵਾਰ ਕਿਤਨੇ ਕਿੱਲਿਆਂ ਦੀ ਖੱਟ ਲੈਂਦੀ? ਮੈਂ ਤਕਰੀਬਨ 4 ਕਿੱਲੇ 4.5 ਕਿੱਲੇ 60 ਗੱਤੇ 2 ਕਿੱਲੇ 1000 ਦੀ ਤਾਂ ਮੈਂ ਖਰੀ ਕਰ ਲੈਨੂੰ 1200 ਦੀ। ਅੱਛਾ ਤੂੰ ਇੰਜ ਕਰੀ ਜੀ ਹਾਂ ਇੰਦਾ ਵਾਸਤੇ ਜਿਹੜੇ ਤੂੰ 2 ਕਿੱਲੇ ਤਰਾ ਲੈਣਾ ਹੈ ਅੱਛਾ ਤੂੰ 6 ਲੈਣੇ। ਅੱਛਾ ਮੈਂ ਨਾ ਉਸ ਨੀਂਗਰ ਨੂੰ ਅੱਛਾ ਮੈਂ ਉਹ ਤੇਰੇ ਨਾਲ ਗਲੇਨਾ। ਪਹਿਲੇ ਉਹਨੂੰ ਗੱਲੀ ਮੇਰੇ ਨਾਲ ਹੋ ਹਾਂ। ਕੱਸੀ ਤਾਂ ਮੈਂ ਨਾ ਪੂਰਾ ਨਾਲ ਦਾ ਮੇਰਾ ਸੀਜ਼ਨ ਹੁੰਦਾ ਹੈ। ਨਹੀਂ ਉਹ ਹੁਣ ਉਸੀ ਹਾਂ ਉਹਨੂੰ ਵੇਲਿਆ ਮੈਂ ਲਿੱਤਾ ਨਹੀਂ ਮਰੇ ਸਾਂ। ਅੱਛਾ ਉਹ ਵਾਕਿਆ ਯਾਰ ਸਾਡਾ ਕੰਮ ਹੈ ਸਵਾਣੀ ਨੂੰ ਸਾਈ ਦੇਵਣੀ। ਜੀ ਹਾਂ ਸ਼ੁੱਧ ਸੁਬਹ ਜਾਂਦੀ ਸ਼ਾਮੀ ਆਉਂਦੀ। ਉਹ ਕੁੱਤਾ ਬੇਗੈਰਤ ਉਹਦੇ ਨਾਲ ਲੜਦਾ ਰਹਿੰਦਾ। ਹੁਣ ਮੇਰਾ ਤੂੰ ਪਿਓ ਵੀ ਹੈ ਕਿਉਂਕਿ ਮੇਰੇ ਬੇਲੀ ਦਾ ਪਿਓ ਹੋਇਓ ਤੇ ਮੇਰਾ ਬਾਬਾ ਵੀ ਹੋਇਓ ਤੇ ਪਿਓ ਵੀ ਹੋਵੇ। ਅਗਲੇ ਨਮੋਸ਼ ਉਹਦੇ ਨੂੰ ਵੇਖਿਆ ਹੀ ਰੋਂਦੀ ਕੁਰਲਾਂਦੀ ਜਾਂਦੀ ਆ ਤੁਸੀਂ ਲੜਦੇ ਪਏ ਮੈਂ ਮਕਈ ਕੋਲ ਸੁਣਦਾ ਪਿਆ ਮੂੰ। ਇਹ ਦੱਸੋ ਜਿਸ ਲਈ ਮਿਹਨਤ ਕਰਕੇ ਆਉਂਦੀ ਹੈ ਪਰਾਇਆ ਬੰਦਿਆਂ ਦੇ ਭਾਂਡੇ ਧੋਂਦੀ ਹੈ ਥਿਗੜੀਆਂ ਧੋਂਦੀ ਹੈ। ਬੰਦੇ 'ਚ ਗੈਰਤ ਹੋਵੇ ਨਾ ਤਾਂ ਪਰਾਇਆ ਮਰਦ ਕੋਲ ਬੰਦਾ ਆਪਣੀ ਸਵਾਣੀ ਨਹੀਂ ਬਾਣ ਦਿੰਦਾ ਭਾਵੇਂ ਸੱਕਾ ਵਿਰਾ ਵੀ ਹੋਵੇ। ਉਹ ਉਹਨਾਂ ਦੀਆਂ ਥਿਗੜੀਆਂ ਧੋਂਦੀ ਹੈ ਮਿਹਨਤਾਂ ਕਰਦੀ ਹੈ ਤੁਸੀਂ ਸ਼ਾਮੀ ਖਾਂਦੇ ਹੋ। ਮੋੜ ਉਹਦੇ ਦਿਲ 'ਚ ਦੁੱਖ ਜਾਵੇ ਤਾਂ ਉਸ ਜੋਲੀਆਂ ਚਾਹ ਕੇ ਹੀ ਤੁਹਾਨੂੰ ਦਵਾਈ ਦੇਵਣੀਆਂ ਨਾ ਮਸ਼ਾਅੱਲਾ ਦੋਵੇਂ ਪਿਓ ਪੁੱਤਰ ਮੈਨੂੰ ਜੱਟ ਹੀ ਨਾ ਦਿਸਣੋ। ਇੰਨਾ ਗੱਲ ਬਿਲਕੁਲ ਸਹੀ ਗੱਲ ਤੇ ਕੁਝ ਬਾਬਾ ਤੂੰ ਵੀ ਸੋਚੋ ਕੁਝ ਪੁੱਤਰ ਨੂੰ ਸਮਝਾ ਇਹ ਕੌਰ ਨਾ ਤਾਂ ਮੈਂ ਉਹਨੂੰ ਮਜਬੂਰ ਹੋਇਆ ਸਮਝਾਇਆ ਤੂੰ ਜਿਹੜਾ ਨਾ 2 ਕਿੱਲੇ ਵਾਤ ਲਈ ਮੈਂ ਉਹ ਲੈ ਸੰਗੇ ਤੇ ਸਵਾਣੀ ਮਜਬੂਰ ਹੋਇਆ ਪਤਾ ਨਹੀਂ ਕੀ ਕੁਝ ਕਰ ਛੱਡਦੀ ਤੇ ਜੋ ਨਾ ਆਇਆ ਜੀ ਹਾਂ ਔਖਾ ਸੌਖਿਆ ਨਾ ਮੈਂ 4 ਕਨਾਲ ਤੇ ਨਾਲ ਖਲਾ ਉਹ ਕੀ ਸ ਦਿੰਦੇ ਹੋ ਖਾਲ ਲਿਸਾਂਗੇ ਖਾਲ ਲਿਸਾਂਗੇ ਸਿਰਫ 4 ਕਨਾਲੇ। ਹਾਂ ਸਿਆਹ ਤੇ ਤੁਹਾਡੀ ਇਤਨੀ ਹੈ ਨਾ ਤੁਹਾਡੇ ਕੋ ਕੁੱਤੇ ਚਾਲ ਜਾਂਦੇ ਖਾਵਣ ਲੱਗਿਆ ਗਿਰਾ ਕੁੱਤੇ ਨੂੰ ਕੋਨੇ ਕਤਿੰਦੇ ਪਿਓ ਪੁੱਤ ਦੋਵੇਂ। ਓ ਯਾਰ ਕਿਹੜਾ ਸਾਜੇ ਯਾਰ ਉਲਟਾ ਗੱਲਾਂ ਮੇਰਾ ਪੁੱਤ ਤੂੰ ਸੁਣਾਈ ਜਾਨਾ ਤੈਨੂੰ ਆਖਿਆ ਜੋ ਹੈ ਹੁਣ ਮੈਂ ਗਲੇ ਸਾਂ ਕਰ ਲੋ। 4 ਕਨਾਲੀ ਤਾਂ ਸਿਰਫ 20 ਮਿੰਟ ਲੱਗਦੇ ਨੇ 20 ਮਿੰਟਾਂ ਦੀ ਤੁਹਾਨੂੰ ਦਿਹਾੜੀ ਮੁੱਕਦੀ ਨਹੀਂ।
ਉਹ ਯਾਰ ਵੀ ਤੂੰ ਮੁੜ ਵੱਧ ਚ ਦੇ ਸਾਨੂੰ 100 200 ਵੱਧ ਚ ਦਿੱਤਾ ਕਰ ਕਿਉਂਕਿ ਮੈਂ ਬੁੱਢਾ ਬੰਦਾ ਹਾਂ ਤੁਸੀਂ ਯਤੀਮ ਹੋ ਨਾਲੇ ਇੰਜੇ ਵੀ ਮੈਂ ਤਾਂ ਪਰਨੇ ਹੋਇਆ ਯਹੂਦੀ ਆਮੋ ਮੇਰੀ ਅੱਗੇ ਬਾਬਾ ਸ਼ਾਦੀ ਹੋਈ ਉਹ ਕੋਈ ਨਹੀਂ ਰੋਲਾ ਅੱਲਾ ਮਾਫੀ ਦੇ ਦੇ ਕਿਦੇ ਵਾਲੀ ਦੋ पे बनी वदी है मैं मेरा भी आ गई हूँ मोटर दा पता करें अच्छा भी आज मैं टाइम नाल थोड़ा आ गई हूँ मुकाम तू अच्छा ते मैं आख्या चलो मोटर दा पता कर आमनिया दोपहरी जेड़ा झट समना है उस नालों बेहतर है कपड़े धो ले सा मोटे नु पता भला टाइम तो लगदा कोई नहीं बिल्कुल एवं गल है काम ते जांदी आ ते ओ अगले छुट्टी अपनी मर्जी नाल देंदे ते मोड़े इस वास्ते जेड़ा है कपड़े दा ढेर चढ़िया पिया मैं क्या हुन धोप जावे यकीन कर जावे ना ਤੈਨੂੰ ਵੇਖ ਕੇ ਅੱਲਾ ਦੀ ਕਸਮ ਇਹਨੇ ਏਡੇ ਅਰਮਾਨ ਲੱਗਦੇ ਨੇ ਮਗਲੇ ਨੇ ਨਾ ਸਵਾਣੀ ਨਾਲ ਵੀ ਕੁੱਤੇ ਵਾਲੀ ਕਾਰ ਕੀਤੀ ਹੈ ਭਈ ਉਸ ਸ਼ੇਰ ਦਾ ਕੰਮ ਵੇਖ ਲਾ ਉਹ ਕਿਤਨੀ ਮਿਹਨਤ ਕਰਦੀ ਹੈ ਜਿਹੜਾ ਤੇਰਾ ਸਾਈਂ ਹੈ ਉਹਦੇ ਨਾਲ ਮੈਂ ਕੁੱਤੇ ਵਾਲੀ ਕਾਰ ਕੀਤੀ ਹੈ ਅੱਗੇ ਮੈਂ ਟੱਕਰ ਗਿਆ ਤੇਰਾ ਸਹੁਰਾ ਉਹਦੀ ਮੈਂ ਉਹ ਦਾਣਾ ਲਾਈਏ ਉਹ ਲਾਈਏ ਉਹ ਅਖੀਰ ਵੱਡੀ ਰਾਈ ਮੇਰਾ ਵੀਰਾ ਬਿਸਤੀ ਮਹਿਸੂਸ ਹੁੰਦੀ ਇੱਜ਼ਤ ਵਾਲਿਆਂ ਨੂੰ ਜੀ ਹਾਂ ਤੇ ਜਿਨ੍ਹਾਂ ਨੂੰ ਇੱਜ਼ਤ ਤੇ ਗੈਰਤ ਹੀ ਕੋਈ ਨਾ ਹੋਵੇ ਉਹਨਾਂ ਨੂੰ ਬਿਸਤੀ ਦਾ ਵੀ ਕੋਈ ਨਹੀਂ ਐਡਾ ਭਾਰਾ ਹੁੰਦਾ ਉਹ ਚਾਹ ਲੈਂਦੇ ਆ ਪਿੱਛੇ ਤੈਨੂੰ ਪਤਾ ਹੈ ਮੇਰਾ ਇੱਕੋ ਇੱਕ ਵੀਰਾ ਹੈ ਹੈਦਰ ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ ਤੇ ਅੱਲਾਹ ਪਾਕ ਉਹਨੂੰ ਹਮੇਸ਼ਾ ਸਲਾਮਤ ਰੱਖੇ ਜੀ ਹਾਂ ਮੈਂ ਉਸ ਦੀ ਪੱਗ ਨਹੀਂ ਰੋਲਣਾ ਚਾਹੁੰਦੀ ਅਸੀਂ ਦੋਵੇਂ ਭੈਣ ਵੀਰਾ ਆਪਣੇ ਆਪ ਨੂੰ ਬੜਾ ਔਖਾ ਸਟੈਂਡ ਕੀਤਾ ਉਸ ਮੇਰੇ ਮਗਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਤੇ ਕਿਹੜੇ ਕਿਹੜੇ ਕੰਮ ਕੀਤੇ ਮੈਨੂੰ ਉਸ ਪਰ ਨਾ ਆਇਆ मैं अगर हुन बूए तू रोस के इस तू ओंदे बूए ते वग जावा ना रोस के ते उस भी आखना है बे मेरी बहन मैं तेरे नाल की कीता ते तोए मेरे नाल की कीता बिल्कुल एवं गल है इस वास्ते ना मैं हर चीज इन्हां दी बर्दाश्त करदी पई हां ते मैं रोस के नहीं जांदी पई होर मेरा वीरा तैनू अगर मेरा अरमान लगदा है ना ते मैनू अपने आप दा लगदा है ते उस वेले दा लगदा है जिस वेले मैं इस बंदे नाल शादी कीती आ ਹੁਣ ਮੇਰੀ ਗੱਲ ਸੁਣਨਾ ਦੀ ਭੈਣੋ ਮੈਂ ਯਕੀਨ ਮੰਨ ਜਾਵੇ ਮੈਂ ਤਾਂ ਢਿੱਡੋ ਭੈਣ ਦੇਨੋਂ ਤੇ ਅੱਲਾ ਦੇ ਹੁਕਮ ਨਾਲੋਂ ਮੇਰੀ ਭੈਣ ਕਿਉਂਕਿ ਗਵਾੜੀਆਂ ਦੀ ਜਿਹੜੀਆਂ ਧੀਆਂ ਭੈਣਾਂ ਹੁੰਦੀਆਂ ਨਾ ਜੇ ਉਹਨਾਂ ਨੂੰ ਬੰਦਾ ਧੀਆਂ ਭੈਣਾਂ ਰੇਤ ਰੱਖੇ ਨਾ ਤੂੰ ਆਪਣੀਆਂ ਨੇ ਵੀ ਰੱਖ ਦੇ ਤੈਨੂੰ ਕੋਈ ਉਖਿਆਈ ਮਹਿਸੂਸ ਹੋਵੇ ਕਿਸੇ ਸ਼ਾਇਦ ਹੀ ਲੋੜ ਹੋਵੇ ਤਾਂ ਤੂੰ ਇਹੀ ਸਮਝਣਾ ਮੈਂ ਜਿਵੇਂ ਤੇਰਾ ਹੈਦਰ ਬਿਰਾਮ ਹੋ अल्लाह ਠੀਕ ਹੈ ਨਾ पाक तेरी जिंदगी करे मेरा विरा ते अल्लाह पाक तेनू सेहत तंदुरुस्ती देवे ते सहबे औलाद करे ਆਮੀਨ ते बाकी ये है कि मैनू जिस टाइम किसी चीज दी जरूरत हुई मैं इंशाअल्लाह ताला तेनू हैदर विरा समझ के तेरे कोलों मांग लईसा बिल्कुल तेनू आखसा ना तेरे कोलों मंगसा में भला आए करनी है ते ए लाजमी करनी है ਬਿਲਕੁਲ ਭੈਣਾਂ ਦਾ ਹੱਕ ਬਣਦਾ ਹੈ ਤੇ ਬਾਕੀ ਇਹ ਜੇ ਆਪਣੀ ਇੱਜ਼ਤ ਮਹਫੂਜ਼ ਰੱਖਣੀ ਹੈ ਇਹ ਜਿਹੜੇ ਹੁੰਦੇ ਨਾ ਸਾਈਂ ਉਹ ਲੱਟ ਹੁੰਦੇ ਇਹਨਾਂ ਨੂੰ ਪਤਾ ਲੱਗਦਾ ਪਿੱਛੇ ਇਹਨੂੰ ਪਤਾ ਉਸ ਲਈ ਲੱਗਣਾ ਜਿਸ ਲਈ ਹੋ ਜਾਸਣ ਨਾ 4 ਬੱਚੇ ਤੇ ਮਗਰੂ ਕਾਸ਼ਨ ਹੋਈ ਤੇ ਬੱਚੇ ਮੁਰਬਾਦ ਦੁਆਈ ਦਿੱਤੀਆਂ ਬਸ ਸਾਡੇ ਮਾਂ ਪਿਓ ਸਾਰੀ ਉਮਰ ਕੀ ਕੀਤਾ मेरा विरा बच्चे तबाह दी गल है फिलहाल तो मैनू भी नहीं संभाल सकदा दूसरा जिस टाइम भी मैं उन्हें काम की गल करा ना भी तू काम कर हुण मैं थक्की ते अक्की वधिया हुण मेरे कोलों लोगां दे नहीं काम होंदे एक लोगां दे मैं काम करदी हां उत्तों लोगां दी झिड़कां सुनदी हां मैनू बड़ी तकलीफ होंदी है मर जावण वाली मां ते मर जावण वाला प्यो मैनू इतना याद आंदा है मैं आंदी हां बई बस अज ओ होंदे ते शायद मैं धक्के ना लेंदी वधी होवां मामू लेकिन विराश ओदे नू मैं दस नहीं सकदी विरा नू कुछ पता भी है क्योंकि जेडे लोग होंदे हैं ना ओ अपड़ा छड्डदे नो ते नाले जेड़ी हवा गुल्ले ना ओ चारे पासे लगदी है ते एडा भी मेरा विरा बच्चा कोई नहीं ओनू पता है लेकिन बस ओ भी किसे गल तू चुप होया वदा ते मैं भी नहीं दसदी भी मेरी वजह तू परेशान ना होवे ਜਿਹੜੀ ਮਾਂ ਪਿਓ ਵਾਲੀ ਮੇਰੀ ਭੈਣ ਗੱਲ ਕਰਦੀ ਪਈ ਹੈ ਨਾ ਤੂੰ ਗੱਲ ਕੀਤੀ ਹੈ ਤੇ ਮੇਰੀ ਅੱਖੀ ਦੇ ਵਿੱਚ ਅੰਜੂ ਤਾਰੇ ਆਈਆਂ ਮੇਰੀ ਮਾਂ ਜਿੰਦੀ ਹੁੰਦੀ ਆ ਤਾਂ ਪਤਾ ਕੀ ਆਂਦੀ ਆ ਮੇਰਾ ਪੋਤਰੋ ਜਦੋਂ ਗੋਨ ਕੇ ਖਦੋ ਹੈ ਨਾ ਪਾਕ ਕੋਦੋਂ ਲੱਗਣਾ ਹੈ ਤੇ ਉਹਨੂੰ ਆਖਣਾ ਅੰਮੀ ਉਹ ਗੋਨ ਕੇ ਖਾਵਣ ਕੀ ਹੁੰਦਾ ਹੈ ਹੁਣ ਸਮਝ ਆਉਂਦੀ ਪਈ ਹੈ ਭਈਆ ਉਹ ਗੋਨ ਕੇ ਖਾਵਣ ਹੁੰਦਾ ਹੈ ਬਈ ਕਮਾ ਕੇ ਲੈ ਆਵਣਾ ਸਵਾਣੀਆਂ ਦੇਵਣਾ ਤੇ ਟੁੱਕਰ ਖਾਵਣਾ ਜ਼ਾਹਿਰ बात है मेरा विरा पक्की हुई हर कोई खा लेंदा है लेकिन जेडे गोन के पकावनी होंदी है ना ओ बड़ी औखी होंदी है ते कोई नहीं मेरा विरा अल्लाह पाक तेनू सलामत रखे ते तू खुश रहे ते बाकी ये है कि अपनी सेहत का भी थोड़ा ख्याल रखा कर मैं तेनू वेंदी हां जिस टाइम तू कदी किसे खा ले कदी किसे खा ले इस वास्ते ना अपने आप का भी कुछ मेरी बहन यकीन मान जा मैनू ना वैसे ना आ कड़मिया बंदिया रेत एक तो बेली हालांकि बेली भी है तेरा जेड़ा मियां ना बेली भी है विरा भी पर मैनू आराम ना होंदा जितन के मैं अपने हाथ नाल काम ना करा ना मैं सवाणी दे बस भी कदी नु काम मैनू पता है मेरा विरा तू बहुत मेहनती है चलो ठीक है अपना ख्याल रखिए अल्लाह ठीक हो गया ला लिया कर चक्कर शक्कर मैं जरूर मेरी बहन ओए हाँ बस की हाल है ठीक ना ठीक है फिर ते हाँ मैं तो ठीक हाँ तू कोई नु ठीक हो ਹੁਣ ਬਸ ਚੱਕਰ ਮੈਂ ਉਹਦੇ ਕੁੱਤੇ ਖਾਣੀ ਤਾਂ ਕੀਤੀ ਰੱਖਦਾ ਕੁੱਤੇ ਉਹ ਅਗਲੇ ਖਾਣੀ- ਦੇ ਜਵਾਬ ਦੇਖ ਲੋਤੀ ਆ ਕੰਮ ਤੂੰ ਅੱਬੇ ਮਸੇ ਗਲਿਆ कुत्ते खाने तो बढ़िया जान वो जवाब तेरे मुंह ते देंदी है जान के ਹੂੰ तो मैं सच्ची बन जावा ਇਹ ਵੀ ਹੋ ਸਕਦਾ ਆਬਾਦ ਇਹ ਤਾਂ ਵਗ ਗਈ ਆ
ਵਗ ਜਾਣਾ ਕੰਮ ਤੇ ਹਾਂ ਤੇ ਮੈਂ ਨਾ ਵੀ ਤੈਨੂੰ ਮੈਂ ਇਹ ਤੇ ਮੋੜ ਸਮਝਾਉਂਦਾ ਪਿਆ ਵੀ ਇਹ ਸਮਾਨੀ ਨੂੰ ਡਾਕ ਲਾ ਪਗੜੀ ਤੈਨੂੰ ਭੱਜੂ ਹੀ ਹੁਣ ਉਹ ਨਹੀਂ ਇੰਜ ਵੀ ਮੈਂ ਕੋਈ ਨਹੀਂ ਗਿਆ ਹੋਇਆ ਬਈ ਪਗੜੀ ਬੰਸੀ ਹੈ ਸਵਾਣੀ ਰਨ ਹੋ ਕੇ ਮੈਂ ਇਹਨੂੰ ਪਹਿਲੇ ਹੀ ਕੋਂਜ ਲਈ ਸਾਂ ਗਿਆ ਸੁਭਾਨ ਅੱਲਾ ਤੂੰ ਕੀ ਕੁੰਜਣਾ ਜੇ ਸੇ ਲੱਗਣਾ ਕੋਂਜ ਲਈ ਨਾ ਤੂੰ ਮੋੜ ਪਿੱਛੇ ਕੀ ਕੁੰਜਣਾ ਇਸ ਤੇਰੇ ਹੱਥ ਹੀ ਕੋਈ ਨੂੰ ਆਵਣਾ ਬਸ ਤੇਰੀ ਗੱਲ ਤਾਂ ਹੈ ਸਹੀ ਤੂੰ ਮੇਰਾ ਯਾਰ ਹੈ ਅੱਜ ਤਾਈਂ ਤੂੰ ਮੈਨੂੰ ਗਲਤ ਰਾਏ ਕਦੀ ਨਹੀਂ ਦਿੱਤੀ ਜਿਹੜੀ ਗੱਲ ਵੀ ਕਰਦਾ ਮਤ ਦੀ ਕਰਨਾ ਅੱਗੇ ਆਪ ਆਣਾ ਮੈਂ ਹੁਣ ਟਾਈਮ ਆਖਿਆ ਵੀ ਟਾਈਮ ਨਾ ਲਾਵੀਂ ਹਾਂ ਹੁਣ ਟਾਈਮ ਕੀ ਹੋ ਗਿਆ ਟਾਈਮ ਤਾਂ ਵਾਰੀ 5 ਵਜੇ ਖਲੇ ਨੂੰ ਹਾਂ ਤੇ ਤੂੰ ਆਣਾ ਮੈਂ 4 ਵਜੇ ਉਸ ਘਰ ਮੈਂ ਹੀ ਹੁੰਦੇ ਰਾਵਾਂ ਤੇ ਆਮ ਹੋਈ ਮੈਂ ਪਤਾ ਕਰਦਾ ਵਦਾਮ ਬਈ ਲੱਗ ਕਿਦੇ ਗਈ ਆ ਹੈ ਖੁਰਾ ਵੇਖ ਹੁੰਦਾ ਵੀ ਕਿਹੜੀ ਪਾਸੇ ਹੋ ਗਈ ਏ ਨਹੀਂ ਰੋਜ਼ ਮੈਂ ਤੂੰ ਇਹ ਕੋਈ ਨਹੀਂ ਹੁੰਦਾ ਕੰਮ ਉਹ ਮੈਂ ਹੁਣ ਇਹਨੂੰ ਵੇਖ ਲਈ ਸਾਂ ਗਿਆ ਚੰਗੀ ਤਰ੍ਹਾਂ ਤੂੰ ਕੋਈ ਨਹੀਂ ਆਵਾਂ ਥੇਰ ਵੇਖ ਭਾਈ ਜਾਨ ਤੈਨੂੰ ਸੁਨੇਹਾ ਡੀ ਜਾ ਸੀਗਾ ਮੈਂ ਜਰਾ ਨਾ ਤੇਰਾ ਸਲਾਮ ਹੀ ਹੁਣ ਛੱਡ ਦੇਣੇ ਜੇ ਤੂੰ ਇਹਨੂੰ ਨਹੀਂ ਡਕਣਾ ਤਾਂ ਭਾਈ ਜਾਨ ਮੈਂ ਤੁਹਾਨੂੰ ਦਾ ਪਿਆ ਤੁਹਾਨੂੰ ਸੁਨੇਹਾ ਡੀ ਜਾ ਸੀ ਹੁਣ ਆਵੇ ਨਾ ਹਾਂ ਅਮਦ ਇਹਨੂੰ ਡਾਂਗ ਫਾਦ ਲੈਣੀ ਤੈਨੂੰ ਵਿਛਾ ਦੇ ਫਿਕਰ ਨਾ ਕਰ ਬਸ ਘੰਟਾ ਡੇਢ ਲੇਟ ਆਮਦੀ ਪਈ ਹੈ ਕਿਉਂ ਆਮਦੀ ਪਈ ਹੈ ਤੂੰ ਫਿਕਰ ਨਾ ਕਰ ਹੁਣ ਉਹਨੂੰ ਸੁਨੇਹਾ ਚੰਗਾ ਆ ਜਾ ਸੀਗਾ ਮੈਂ ਵੇਖ ਸਾਂ ਠੀਕ ਹੈ ਬਾਉ बस कितना तू मजबूर है तो मोड़ में बस चुप कर जावनी भाई कमा के लंदी है तो खांदा पे मैं ਨਾ ਮੇਰੀ ਤੌਬਾ ਗੰਦੇ ਬੰਦੇ ਇਸ ਦੁਨੀਆ ਤੇ ਵਧੇ ਨੋ ਕੀ ਬਣਿਆ ਮੇਰੀ ਧੀ ਗਈ ਨਾ ਮੂੰ ਮੋਟਰ ਦਾ ਪਤਾ ਕਰਨ ਹਾਂ ਉਹ ਤੂੰ ਵਾਪਸੀ ਆਮਦੀ ਪਈ ਆਮੂ ਹਾਂ ਤੇ ਤੇਰੇ ਪੋਤਰ ਤੇ ਹੁੰਦੇ ਬੇਲੀ ਨੂੰ ਡਿੱਠਾ ਹੈ ਤੇ ਉਹਨਾਂ ਦੀਆਂ ਸੁਣੀਆਂ ਅੱਛਾ ਉਹ ਦੋ ਜੱਪਾ ਤੇ ਉਹ ਦੀਆ ਅਬਾਸ ਤੇ ਅਹਿਮਦ ਸ਼ੇਰ ਕੀ? ਦੋਵੇਂ ਖਲੋਤੇ ਹਨ ਇਹ ਜਿਹੜੀ ਆ ਕੁੱਤੇ ਚਿੱਕੀ ਮੇਰੇ ਨਾਲ ਪਾਈ ਵਦਾ ਹੈ ਨਾ ਤੇ ਨਾਲੇ ਆ ਬੈਸ ਤੇ ਦੇ ਰਾਤ ਦਾ ਕੰਜਰਖਾਨਾ ਘਰ ਗਤੇ ਹੋਇਆ ਸੂ ਇਹ ਆਉਂਦੀਆਂ ਮੱਤੀਆਂ ਹੀ ਸਾਰੀਆਂ ਇਹ ਅਬਾਸ ਨਾਲ ਮੈਂ ਨਾ ਗੱਲ ਕਰਾਂ ਤੋ ਮੇਰਾ ਪਿਓ ਕੀ ਗੱਲ ਕਰਨੀ ਨਹੀਂ ਇਹ ਜਿੱਤਨ ਤੇ ਮੈਂ ਨਾ ਕਰਾਣੇ ਖਲੋਂਦਾ ਤਾਂ ਨਹੀਂ ਅਬਾਸ ਜਿਸ ਟਾਈਮ ਮੈਂ ਨਾ ਆਵਾਂ ਇਹ ਬੰਦੇ ਸਾਰਾ ਦੇ ਇੱਥੇ ਵਾੜ ਕੇ ਬੈਠੇ ਨਹੀਂ ਰਹਿੰਦੇ ਅਬਾਸ ਨਾਲ ਤੂੰ ਕੀ ਗੱਲ ਕਰਸੇ ਤੇ ਬਾਕੀ ਗੱਲ ਕਰਨਾ ਤੇਰਾ ਬਣਦਾ ਹੈ ਵੈਸੇ ਜਿਹੜੀ ਉਸ ਤੇਲੀ ਜਰੀਟੀ ਹੋਈ ਹੈ ਨਾ ਵੀ ਇਹ ਤੇਰੀ ਸਵਾਣੀ ਦੇ ਕੰਮ ਨਹੀਂ ਸਹੀ ਤੇਰੀ ਸਵਾਣੀ ਤਾਂ ਉੱਥੇ ਫਿਰਨ ਜਾਂਦੀ ਹੈ ਤੇਰੀ ਸਵਾਣੀ ਕਿਹੜਾ ਉੱਥੇ ਕੰਮ ਕਰਨ ਜਾਂਦੀ ਕੋਈ ਹੈ ਹਰ ਕੋਈ ਆਪਣੇ ਘਰਾਂ ਦਾ ਖਿਆਲ ਰੱਖੇ ਪਤਾ ਨਹੀਂ ਸਾਡੇ ਘਰ ਤੇ ਕਿਉਂ ਨਜ਼ਰ ਰੱਖੀ ਹੋਈ ਨੇ ਮਹਾਰਾਜ ਜਿਹੜੇ ਕੰਮ ਤੇ ਇਹ ਲੱਗਾ ਵਧਾਈ ਨਾ ਇਹ ਕੰਮ ਸ਼ਮ ਕੋਈ ਨੂੰ ਇਹ ਹੈ ਮੁਲਕ ਦੀ ਸੁਣ ਕੇ ਪੱਲੇ ਬੱਦੀ ਵਦਾ ਤੇ ਮੁਲਕ ਸਿਰਫ ਲੜਾਈਆਂ ਕਰਵਾਉਣ ਵਾਲਾ ਹੁੰਦਾ ਤੇ ਉਜਾੜਨ ਵਾਲਾ ਹੁੰਦਾ ਹੀ ਮੈਂ ਹੁਣ ਇਹ ਜਿਹੜੇ ਨੇ ਕੱਸੀ ਖਾਲਣ ਤੋਂ ਰੱਖੂਗਾ ਇਹ ਸਾਰੀ ਚੁਪਾਰਾਂ ਕੱਸੀਆਂ ਉਸ ਨਾ ਕਸੀਆਂ ਖਾਲੀਆਂ ਤੇ ਨਾ ਉਸ ਅੱਗੇ ਖਾਲੀਆਂ ਉਹਨੂੰ ਐਡੇ ਐਡੇ ਸੌਖੇ ਕੰਮ ਲੱਭੇ ਨੂੰ ਉਸ ਉਹ ਨਹੀਂ ਕੀਤਾ ਤਾਂ ਕੱਸੀ ਦਾ ਤਾਂ ਬਹੁਤ ਔਖਾ ਕੰਮ ਹੈ ਉਹ ਖਾਲਦਾ ਹੀ ਇਹ ਆ ਜਿਹੜਾ ਹੈ ਨਾ ਲਿਮਾਟੇ ਮੂੰਹ ਵਾਲਾ ਬਾਸ ਇਸ ਨੂੰ ਤਾਂ ਜਾ ਕੇ ਠਾੜ ਗਾਤੇ ਆ ਤੇ ਸਾਡੇ ਘਰ ਤੇ ਕੀ ਲਾਣਾ ਹੀ ਤੇ ਕੀ ਜਿਹੜਾ ਹੈ ਡਰਾਮੇ ਬਾਜ਼ ਤੇ ਤੂੰ ਲੱਗਾ ਵਦਾ ਮੇਰਾ ਦਿਲ ਕੱਲਿਆ ਨਾ ਕਰਾਂ ਚਾਰ ਬੰਦਿਆਂ ਚ ਖਲੋਤੋ ਹੋਵੇ ਤੇ ਲਗਾ ਜਾਵਾਂ ਤੇ ਲਾ ਕੇ ਹੱਥ ਚ ਪਦਾਈ ਇਹਨੂੰ ਪਤਾ ਲੱਗੇ ਵੀ ਵਾਕਿਆ ਮੇਰੀ ਬੰਦਿਆਂ ਚ ਬੰਦੇ ਬਿਜ਼ਤੀ ਕੀਤੀ ਮੇਰਾ ਪਿਓ ਮੈਂ ਤੈਨੂੰ ਇੱਕ ਗੱਲ ਦੱਸਾਂ ਆਏ ਹੁਣ ਵੀ ਮੈਨੂੰ ਸਾਜਦ ਬਿਰਾ ਟਕਰਿਆ ਉਸ ਮੇਰੇ ਨਾਲ ਗੱਲਾਂ ਕੀਤੀਆਂ ਨੂੰ ਮੈਨੂੰ ਉਸ ਆਖਿਆ ਤੂੰ ਛੋੜ ਚੰਗੇ ਇਮਾਨਦਾਰ ਦੀ ਗੱਲ ਇੱਕ ਦਿਹਾੜੀ ਮਿਸ ਤੇ ਬੰਦਾ ਨਹੀਂ ਕਰਦਾ ਜੀ ਆ ਜੇ ਨਾ ਕਰਨੇ ਹੋਵੇ ਨਾ ਤੇ ਜੇ ਇਹਨਾਂ ਨੂੰ ਪਤਾ ਹੋਵੇ ਵੀ ਅਸਾਂ ਘਰ ਚਲਾਉਣਾ ਹੈ ਉਹ ਇਹ ਕੰਮ ਕਰਦੇ ਨੇ ਤੇ ਜਿਨ੍ਹਾਂ ਨੂੰ ਇਹ ਪਤਾ ਹੋਵੇ ਮੋੜ ਸਾਡੀ ਤਾਂ ਸਿਰਫ ਘਰ ਵਿੱਚ ਉਹ ਸੁੱਕੀ ਸਰਦਾਰੀ ਏ ਤੇ ਸੁੱਕੀ ਗੈਰਤ ਏ ਅਸੀਂ ਤਾਂ ਬਸ ਬਹਿ ਕੇ ਖਾਣਾ ਉਹ ਨਹੀਂ ਕਰਦੇ ਹੁੰਦੇ ਹੁਣ ਮੇਰਾ ਪੁੱਤਰ ਤੂੰ ਆ ਵੇਖ ਮੈਂ ਤਾਂ ਬੁੱਢੜਾ ਬੰਦਾ ਮੇਰੇ ਕੋਲ ਤਾਂ ਇਹ ਹੁੰਦਾ ਕੋਈ ਨਾ ਇਹ ਆਈ ਉਹ ਦੇ ਕਾਲੇ ਚ ਆਵਣੀ ਬਪਿਓ ਦੀਆਂ ਜਾਨ ਕਬਾਰੇ ਚ ਲੱਤਾਂ ਤੇ ਮੈਂ ਕੋਈ ਧੰਦਾ ਕਰ ਲਈ ਸੱਚੀ ਤਾਂ ਮੇਰੇ ਕੋਲ ਪੁੱਛਦਾ ਹੈ ਨਾ ਤੇ ਇਹ ਜਿਹੜਾ ਮੈਂ ਔਖੀ ਤੇ ਜ਼ਲੀਲ ਤੇ ਖੁਆਰ ਹੁੰਦੀ ਵਧੀਆ ਨਾ ਇਹ ਮੈਂ ਤੇਰੀ ਵਜ੍ਹਾ ਤੋਂ ਹੁੰਦੀ ਵਧੀਆ ਚਲੋ ਤੇਰਾ ਭਲਾ ਹੋਰ ਇਹ ਨਹੀਂ ਬਈ ਮੈਂ ਇੱਥੇ ਪਿਛਲੇ ਕਹੇ ਨਹੀਂ ਮਾਰ ਕੇ ਨਹੀਂ ਗਏ ਜਿੰਦਾ ਹਨ ਸਾਰੇ ਮੈਂ ਬਿਰਾਂ ਨੂੰ ਹੁਣ ਫੋਨ ਕਰਾਂ ਨਾ ਬਈ ਮੈਨੂੰ ਆ ਕੇ ਲੈ ਜਾ ਉਸ ਮਿੰਟ ਹੀ ਕੋਈ ਨਹੀਂ ਲਾਉਣਾ ਉਸ ਦਸਤੀ ਆਉਣਾ ਤੇ ਮੈਨੂੰ ਲੈ ਕੇ ਵਗ ਜਾਣਾ ਲੇਕਿਨ ਮੈਂ ਬਸ ਮੈਂ ਕਿਵੇਂ ਕਿਸੇ ਆਖਿਆ ਬਈ ਇੱਜ਼ਤ ਰੱਖੀ ਵਧੀਆ ਹੋਰ ਗੱਲ ਬਾਤ ਕਾਈ ਨਹੀਂ ਤੇ ਇੱਜ਼ਤ ਵੀ ਮੈਂ ਸਿਰਫ ਆਪਣੀ ਤੇ ਆਪਣੇ ਭਰਾ ਦੀ ਰੱਖੀ ਵਧੀਆ ਤੇ ਕੱਲ ਨੂੰ ਮੈਂ ਤਲਾਕ ਲੈ ਲਈ ਸਨਾ ਇਹਦੇ ਕੋਲੋਂ ਤੇ ਮੈਨੂੰ ਲੋਕ ਗੱਲਾਂ ਕਰੇ ਸੇ ਨਹੀਂ ਛੋਰੇ ਤਲਾਕ ਨਾਲੇ ਮੈਨੂੰ ਤਲਾਕੀ ਹੋਈ ਸਦਸੇ ਤੂੰ ਮੇਰਾ ਪੁੱਤ ਤਲਾਕ ਦਾ ਨਾਂ ਹੀ ਨਾ ਲਾਏ ਇਹ ਤੇ ਮੇਰਾ ਪੁੱਤਰ ਹੁੰਦੀ ਗਾਲ ਏ ਤੇ ਜਿੱਥੇ ਰਿਪ ਜਾਵੇ ਨਾ ਉਹਦੇ ਹੇਠ 7 ਗਾ ਜ਼ਮੀਨ ਸੜ ਜਾਂਦੀ ਹੈ ਇਹ ਐਸਾ ਨਮੂਸ ਨਾਮ ਹੈ ਆ ਤਲਾਕ ਦਾ ਤੇ ਇਹ ਇਹੋ ਜਿਹਾ ਨਾਂ ਨਾ ਲਿਆ ਕਰ ਤੇ ਬਾਕੀ ਇਹ ਵੀ ਅਬਾਸ ਨੂੰ ਮਿਆਣਾ ਉਹਦੇ ਮਾਂ ਪਿਓ ਕੋਲ ਜਾਣਾ ਉਹਨਾਂ ਨੂੰ ਹੀ ਮਿਆਣਾ ਮਿਹਰਬਾਨੀ ਕਰੋ ਆ ਨਹੀਂ ਕੋ ਰੱਖੋ ਮਾਂ ਪਿਓ ਕੋਲ ਜਾਵਣ ਦੀ ਲੋੜ ਹੀ ਕਾਈ ਨਹੀਂ
ਤੂੰ ਸਿੱਧਾ ਉਹਦੇ ਕੋਲ ਲਗਾ ਜਾ ਤੇ ਉਹਨੂੰ ਆਖੋ ਵੀ ਆਏ ਤੋ ਕੰਮ ਕੀਤਾ ਤੇ ਤੇਰੀਆਂ ਮੈਂ ਸਾਰੀਆਂ ਸੁਣੀਆਂ ਨੂੰ ਤੇ ਤੇਰੀਆਂ ਰਿਪੋਰਟਾਂ ਮੇਰੇ ਕੋਲ ਆਪਣੀਆਂ ਵਧੀਆਂ। ਤੂੰ ਕੀ ਕੱਢੂ ਇਸ ਗੱਲ ਵਿੱਚੋਂ? ਉਹ ਤਾਂ ਭਾਈ ਫਰਦੇ ਸਰਦੇ ਬੰਦੇ ਨੇ, ਅਸੀਂ ਤਾਂ ਹੈ ਗਰੀਬ ਬੰਦੇ। ਹੁਣ ਤਾਂ ਕੋਈ ਨਹੀਂ, ਉਹ ਸਾਰੀ ਚ ਪਰਾਂ ਵੇਲਾ ਵੀ ਰਹੇ ਤੇ ਘਰੋਂ ਰੋਟੀ ਢੀ ਜਾਂਦੀ ਹੈ। ਚਲੋ ਹਲਾ ਮੋਟਰ ਦਾ ਪਤਾ ਕਰਨ ਗਈ ਹਾਂ ਮੋਬੂ, ਮੋਟਰ ਇਹ ਬੰਦ ਦੋ। ਅੱਛਾ, ਤੇ ਹੁਣ ਮੇਰਾ ਦਿਲ ਹੈ ਵੀ ਨਲਕੇ ਤੇ ਕੱਪੜੇ ਧੋ ਉਹ ਲੈਂਦੀ ਹੈ। ਇੱਕ ਜੋੜਾ ਮੇਰਾ ਜਿਹੜਾ ਹੱਥ ਧੋ ਲਾ। ਉਹ ਹੀ ਆਂਦੀ ਪਈਆਂ ਹੋਰ ਅੱਗੇ ਇੱਥੇ ਕਿਹੜਾ ਮਸ਼ੀਨਾਂ ਲੈ ਕੇ ਦਿੱਤੀਆਂ ਨੇ। ਇੱਕ ਮਸ਼ੀਨ ਮੈਨੂੰ ਮੇਰੇ ਬਿਰਾ ਦਿੱਤੀ ਆ ਕੱਪੜੇ ਧੋਵਣ ਵਾਲੀ, ਉਹ ਤਾਂ ਅੱਲਾ ਕੀਤਾ ਤੇ ਖਰਾਬ ਹੋਈ ਪਈ। ਉਹ ਤਾਂ ਕਿਸੇ ਨੂੰ ਤਕਲੀਫ ਨਹੀਂ ਹੋਈ ਉਸ ਚੀਜ਼ ਦੀ, ਬਈ ਉਹ ਚੀਜ਼ ਬੜੀ ਬਿਤਰੀ ਵਿਗੜੀ ਉਹ ਪਈ। ਮੈਨੂੰ ਤਾਂ ਮੇਰੇ ਪੁੱਤੋਂ ਦੱਸਿਆ ਹੁਣ ਤਾਂ ਕੋਈ ਨਹੀਂ, ਮੈਂ ਤਾਂ ਆਖਿਆ ਮਸ਼ੀਨ ਤੇ ਧੋਵੇ ਕੱਪੜੇ। नहीं मोटर ते धोवन जावा मुझे मैं अमीर दादी होवा मुझे इस घरे चेडे सुख होंदे मैनू ते मैं की मुल्क ते जाके कुचने करने हां। ਭਲਾ ਵੇ ਸ਼ੇਰ ਦਾ ਜਿਹੜੀ ਆ ਸਾਡੇ ਨਾਲ ਨਿਭਾਈ ਆਉਂਦੀ ਹੈ, ਨਹੀਂ ਤੇ ਜਿਹੜਾ ਮੇਰਾ ਨਿੰਗੋ ਰੇ ਨਾ ਗਲੀਆਂ ਦੇ ਕੁੱਤੇ ਹੀ ਸਾਰੀ ਜ਼ਿੰਦਗੀ ਚਿਕਣੇ। ਇਹ ਪਿਓ ਦੀ ਵੀ ਦੁਆ ਹੈ। ਜ਼ਲੀਲ ਤੇ ਤੰਗ ਕੀਤੀ ਖਲੋਤਾ। ਕੀ ਹੋਇਆ ਜ਼ਲੀਲ? ਮੈਂ ਕੀਤੀ ਖਲੋਤਾ ਜਾਂ ਤੇਰੀ ਨੌਂ ਕੀਤੀ ਖਲੋਤੀ ਹੈ? ਤੂੰ ਜ਼ਲੀਲ ਕੀਤਾ ਹੋਇਆ। ਮੈਂ ਕੋਈ ਨੂੰ ਕੀਤਾ ਹੋਇਆ। ਜਿਹੜੇ ਕਾਰਨਾਮੇ ਹੁੰਦੇ ਚਲਦੇ ਪੈਣ ਸਾਰੇ ਜਹਾਨ ਦੇ ਵਿੱਚ, ਉਹ ਗਵਾਡੀ ਕੋਲ ਖਲੋਤੀ ਹੋਈ ਆਈ ਕਿਹੜੇ ਗਵਾਹ? ਸਾਜਿਦ ਕੋਲ। ਹਾਏ ਹਾਏ ਹਾਏ, ਆ ਤੇਰਾ ਦਿਮਾਗ ਹੋਇਆ, ਤੇਰੀ ਤਾਂ ਅਕਲ ਹੀ ਕੋਈ ਨਹੀਂ। ਨਹੀਂ ਹੋਰ ਉਹ ਉਹਦੀ ਫੁੱਫੀ ਲੱਗਦੀ ਹੈ ਜਾਂ ਭੈਣ ਲੱਗਦੀ ਬੜਿਆ ਹੈ? ਸਾਡੀ ਕੱਦ ਦੇ ਨਾਲ ਕੱਦ ਪਹਿਲਾ ਹੱਕ ਹੀ ਗਵਾਡੀ ਦੋ। ਤੇ ਜਿਹੜੀਆਂ ਗੱਲਾਂ ਉਹ ਕਰਦਾ ਪਿਆ ਉਹ ਮੈਂ ਸੁਣ ਕੇ ਨਹੀਂ ਆਇਆ। ਕੀ ਗੱਲਾਂ ਉਹ ਕਰਦਾ ਬੈਠਾ ਈ? ਉਹ ਦੋਸਤ ਰੰਗਾ ਦਾ ਚੰਗਾ ਹੈ ਕੋਈ ਨਾ। ਨਹੀਂ ਕੀ ਗੱਲ ਉਹ ਕਰਦਾ ਪਿਆ? ਹਾਜੀ ਸਾਹਿਬ ਹੈ ਉਹ ਤਾਂ ਸਾਰਾ ਜਹਾਨ ਭੈੜ ਹੈ ਤੇ ਇੱਕ ਸਾਜਿਦ ਚੰਗਾ ਹੈ। ਸਾਰਾ ਜਹਾਨ ਭੈੜ ਹੈ, ਤੂੰ ਇੱਕ ਚੰਗਾ ਹੈ। ਨਹੀਂ ਤੇਰੀ ਨੌਂ ਵੀ ਚੰਗੀ ਹੈ। ਹੈ नो मैं की गलत कीता है? नो की कीता है? नो चंगी है ते कज्जे करनी जानदी ते कज्जे करनी वापस घर तेरे आंदी। कान में वेख लेनो समझ आई है ना अला मैं कितना ਜਿਹੜਾ ਉਹ ਸਾਜਿਦ ਕੀ ਆਂਦਾ ਕਰਤੀ ਹੈ? साजिद की आंदा करतिया मैनू ਮੈਂ दस ਤੇਰੀਆਂ मैनू ਸਾਰੀਆਂ ਸੁਣ ਲਈਆਂ ਤੇ ਉਹਦੀਆਂ ਵੀ ਸੁਣ ਲਈਆਂ ਨਾ। ਆਪਣੀ ਸਾਜਿਦ ਸਿਰਫ- ਔਕਾਤ ਵਿੱਚੋਂ ਤੂੰ ਬਾਹਰ ਨਿਕਲੀ ਜਾਂਦੀ ਉਹ ਤਾਂ ਅਗਲੀ ਵਾਰ ਭੈਣ ਭੈਣ ਪੇ ਕਰਿੰਦਾ ਈ। मैं अल्हम्दुलिल्लाह ओंदी भैन ही आ ते ओ ਤੂੰ मेरा ਜਿਹੜਾ भरा है। ਜਿਹੜੇ ਬੰਦੇ ਕੋਲ ਖੜਤੀ ਹੋਵੇ ਭੈੜੀ ਹੋ ਜਾਂਦੀ ਹੋ। ਕੀ ਮਤਲਬ ਹੈ? ਤੇਰੇ ਦਿਮਾਗ ਭੈੜਾ, ਤੇਰੇ ਬੇਲੀ ਭੈੜੇ ਨੇ। ਬੇਲੀਆਂ ਦੇ ਬਾਰੇ ਗੱਲ ਨਾ ਕਰੀ। ਬੇਲੀਆਂ ਦੇ ਬਾਰੇ ਗੱਲ ਨਾ ਕਰੀ। मेरी गल सुन अब्बा, जेड़ी गल मैं ते एंदी ते दुए दी सुन के आई आ ना ओ अब्बास जप्पे दी, ओ भी मैं तेनू दसी है अब्बास ਦਾ ਨਾਂ ਨਾ ਲਵੀ ਪਈ ਨੇ ਤੇ ਤੂੰ ਮੈਂ ਮੂੰਹ ਤੇ ਮਰ ਸਮਝ बस ਗਿਆ। सो समझ आई ना, दोबारा मेरे ते हाथ चावन दी कोशिश ना करी। ਤੂੰ ਮੈਂ ਇਨਸਾਨ ਹੀ ਹੋਈ। मैं तेनू सावी होई हां, शुक्र कर उआ चाट मैं तेरे मुंह ते नहीं मारी। ਮਾਰ ਕੇ ਵੇਖ। मार के वेख ਇਥੇ ਹੀ ਤੈਨੂੰ ਮੈਂ अब्बास ਇਸੇ जप्पे ਮੌਕੇ भी ਤੇ तेनू ਤਲਾਕ हुण- ਦੇਸਾਂ ਗਿਆ। मैनू हुण तेरे कोल तलाक ही चाहिदी है। मैं तेरे वर्गे ना रांदी भी नहीं ते ना तेरे वर्गे ते थुकदी हां। ਉਹ ਪਾਗਲ ਤੈਨੂੰ ਹੋ ਗਿਆ। ਥੋਕ ਆਪਣੀ ਪਿਛਲੀ ਨਸਲ ਸਾਰੀ ਤੇ। ਜਿਹੜੀ ਅਬਾਸ ਉੱਥੇ ਤੈਨੂੰ ਪੱਟੀਆਂ ਪਿਆ ਪੜੇਂਦਾ, ਇਹ ਅਬਾਸ ਦੀਆਂ ਪੱਟੀਆਂ ਹੀ ਆਣ। ਤੇਰੀ ਰਾਂ ਕੰਮ ਤੇ ਜਾਂਦੀ ਹੈ, ਉੱਥੇ ਤੇਰੀ ਰਾਂ ਦੇ ਗਲਤ ਤੂੰ ਕਿਰਦਾਰ ਨਾ ਹੈ। ਕੋਈ ਨੂੰ ਕਰੰਦੀ ਕੰਮ ਤੇ ਜਾਂਦੀ ਹੈ ਤਾਂ। ਮੈਂ ਜਾਨਾ ਨਾ ਬਾਸ ਨੂੰ ਨਾ ਆਪਣਾ ਘਰ ਚੋਂ ਨੂੰ ਰੱਖਿੰਦਾ। ਸਾਡੇ ਘਰ ਤੋਂ ਪਿੱਲੇ ਹੋਇਆ। ਉਹਦਾ ਘਰ ਕੀ ਹੈ? ਉਹਦਾ ਘਰ ਕੀ ਹੈ? ਹਾਂ। ਤੈਨੂੰ ਕੀ ਪਤਾ ਉਹਨਾਂ ਦਾ ਘਰ ਕੀ ਪਰ ਇਹ ਘਰ ਤੇ ਉਂਗਲੀਆਂ ਉਠਾਉਣ ਦਾ ਤੁਹਾਨੂੰ ਬੜਾ ਵਾਲ ਲੰਮਦਾ। ਆਪਣਾ ਤਾਂ ਨਹੀਂ ਡਕੀਂਦਾ। ਉਹ ਸਾਡੇ ਪਰੇ ਘਰ ਤੋਂ ਉਠਾਂਦਾ ਸੀ ਨਾ, ਉਠਾਈਏ। ਆਈ ਤੂੰ ਬਾਅਦ ਆਈ ਤੂੰ ਤੋਂ ਪੈਰ ਨੂੰ ਪੜਨਾ ਸਮਝ ਆਈ ਮੇਰੀ ਨਾ? ਗੱਲ ਤੇ- ਜਿਹੜੀ ਤੋਂ ਬਾਤ ਤਮੀਜ਼ ਕੀਤੀ ਹੈ। ਮੈਂ ਤੇਰੀ ਹੁਣ ਪਾਬੰਦ ਕੋਈ ਨਹੀਂ ਬਣ ਕੇ ਰਹਿਣਾ, ਸਮਝ ਆਈ ਨਾ? ਮੈਨੂੰ ਇਸੇ ਟਾਈਮ ਇਸੇ ਮੌਕੇ ਤੇ ਤਲਾਕ ਦੇ। ਮੈਂ ਹੁਣ ਥੱਕ ਤੇ ਅੱਕ ਗਈ ਹਾਂ। ਮੈਂ ਹੋਰ ਤੇਰੇ ਵਰਗੇ ਨੂੰ ਨਹੀਂ ਕਮਾ ਕੇ ਖਵਾ ਸਕਦੀ। ਤੇ ਨਾਲੇ ਘਰ ਦੀ ਜ਼ਿੰਮੇਵਾਰੀ ਮਰਦ ਦੀ ਹੁੰਦੀ ਹੈ, ਔਰਤ ਦੀ ਨਹੀਂ। ਲੇਕਿਨ ਇਸ ਘਰ ਦੀ ਜ਼ਿੰਮੇਵਾਰੀ ਤਾਂ ਸਿਰਫ ਮੈਂ ਚਾਹੀ ਹੋਈ ਆ। ਤੇ ਹੁਣ ਮੈਂ ਇਸ ਘਰ 'ਚ ਰਹੂ ਹੀ ਕੋਈ ਨਹੀਂ। ਮੈਂ ਬਿਲਕੁਲ ਨਾ ਜ਼ਲੀਲ ਤੇ ਖੁਆਰ ਹੋ ਗਈ ਹਾਂ। ਇਸ ਵਾਸਤੇ ਮੈਨੂੰ ਮਾਫੀ ਦੇ ਤੇ ਮੈਨੂੰ ਤਲਾਕ ਦੇ। ਮੈਂ ਉਹ ਉਜੜੀ ਕਸ ਰਹੀ ਹਾਂ ਤੇ ਤਲਾਕ ਕਿਉਂ ਸਦਾਵਣੀ ਕਸ ਰਹੀ ਹਾਂ। ਬਸ ਦੇ ਤਲਾਕ ਹੁਣ, ਮਿੰਟੂ ਪਹਿਲੇ ਤਲਾਕ ਦੇ ਮੈਨੂੰ। ਮੈਂ ਹੁਣ ਤੇਰੇ ਕੋਲ ਰਹਿਣਾ ਹੀ ਕੋਈ ਨਹੀਂ। ਤੂੰ ਮੈਨੂੰ ਤਲਾਕ ਦੇਵੇਂ ਤੇ ਚਾਹੇ ਦੋ ਜਹਾਨੀ ਨਾ ਦੇਵੇਂ, ਮੈਂ ਤਲਾਕ ਅਦਾਲਤੋਂ ਵੀ ਜਾ ਕੇ ਲੈ ਸਕਦੀ ਹਾਂ। ਸਮਝ ਆਈ ਨਾ? ਇਹ ਮੇਰੀ ਗੱਲ ਹੁਣ ਜ਼ਿਹਨ ਵਿੱਚ ਰੱਖੀ। ਤੇ ਵਾਹ ਹੁਣ ਜੀ, ਮੈਂ ਵਾਹ। ਕੋਈ ਨਹੀਂ ਤੈਨੂੰ ਕਮਾ ਕੇ ਖਵਾਣਾ। ਅੱਜ ਤੂੰ ਮੇਰੇ ਤੇ ਹੱਥ ਚਾਵਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਜਿਹੜੀ ਤਰਬੀਅਤ ਆ ਉਹ ਤੇਰੇ ਵਰਗੀ ਨਾ। ਮੇਰੀ ਤਰਬੀਅਤ ਅੱਛੀ ਹੋਈ ਆ ਤੇ ਮੈਂ ਆਪਣੇ ਵੀਰਾ ਹੈਦਰ ਨੂੰ ਵੀ ਹੁਣ ਤੱਕ ਤੇਰੇ ਕਾਰਨਾਮੇ ਨਹੀਂ ਦੱਸੇ। ਉਹ ਇਸ ਨੂੰ ਨਹੀਂ ਦੱਸੇ ਕਿ ਮੈਂ ਉਹਨੂੰ ਦੱਸਾਂ ਮੈਨੂੰ ਤਲਾਕ ਹੋ ਜਾਸੀ, ਮੈਂ ਉੱਜੜ ਕੇ ਉਹਦੇ ਬੂਹੇ ਤੇ ਵਗ ਜਾਸਾਂ ਕਿ ਉਹਨੂੰ ਲੋਕ ਆਖਸਨ ਵੀ ਆ ਤੇਰੀ ਭੈਣ ਤਲਾਕੀ ਹੋਈ ਏ ਤੇ ਮੈਨੂੰ ਲੋਕ ਤਲਾਕੀ ਹੋਈ ਸੱਚੇ। ਲੇਕਿਨ ਹੁਣ ਮੈਨੂੰ ਤਲਾਕੀ ਹੋਈ ਸਦੀਵਨ ਦਾ ਕੋਈ ਮਸਲਾ ਨਹੀਂ। ਮਿੰਟੂ ਪਹਿਲੇ ਤਲਾਕ ਦੇ
ਤੇ ਨਾਲੇ ਵੈਸੇ ਵੀ ਉਹ ਸਨਾ ਸਹੀ ਆਖ ਗਈ ਆ ਮੈਨੂੰ ਵੀ ਇਸ ਘਰ ਵਾਲੇ ਨਾਲੋਂ ਨਾ ਇੱਕ ਲੇਲਾ ਰੱਖ ਲਾ ਉਹ ਬਿਹਤਰ ਹੈ ਤੇ ਇਹਦੇ ਨਾਲ ਨਾ ਰਹੋ ਇਹਦੇ ਕੋਲੋਂ ਤਲਾਕ ਲੈ ਲਾ ਕਿਹੜਾ ਮਰਦ ਹੈ ਜਿਹੜਾ ਔਰਤ ਦੀ ਕਮਾਈ ਤੇ ਬੈਠਾ ਹੋਇਆ ਪਰ ਤੂੰ ਤਾਂ ਮੈਨੂੰ ਲੱਗਦਾ ਹੈ ਮਰਦ ਹੈ ਹੀ ਨਹੀਂ ਤੂੰ ਤਾਂ ਖੁਸਰਾ तू हूं ना ओवर हो गई है बहुत ज्यादा बोल चुकी है मैं खुश रहो ना ते हुन अगा किसे मर्द नाल निकाह कर लवी मैं तेन तलाक दित्ती दफा हो जा ਮੈਨੂੰ ਵੀ ਇਸ ਘਰ 'ਚ ਰਹਿਣ ਦਾ ਸ਼ੌਕ ਕੋਈ ਨਹੀਂ ਸ਼ੌਕ ਤਾਂ ਮੇਰਾ ਉਸੇ ਦਿਨ ਹੀ ਖਤਮ ਹੋ ਗਿਆ ਜਦੋਂ ਮੈਂ ਪਰਾਇਆ ਘਰਾਂ 'ਚ ਜਾ ਕੇ ਕੰਮ ਸ਼ੁਰੂ ਕੀਤਾ ਕਰਨਾ ਹੁਣ ਤਲਾਕ ਦੇ ਛੱਡੀਏ ले छड़िए चंगा कीता ਮੇਰੀ ਪਿਓ ਵਾਸਤੇ ਹੁਣ ਸੁੱਕਿਆਂ ਟੁਕੜਾਂ ਦੇ ਇੰਤਜ਼ਾਮ ਕਰ ਲਾ ਜਿਹੜੇ ਟੁਕੜੇ ਪਾਣੀ 'ਚ ਬੋੜ ਕੇ ਨਾ ਉਹ ਹੁਣ ਮੈਂ ਧਕੇਂਦਾ ਰਸਾਂ ਇਹ ਕਸੂਰ ਕੀ ਵੇਖੇ ਤੂੰ ਇਹ ਸਾਰਾ ਕਰਤੂਤ ਉਹ ਸਨਾ ਦਾ ਇਹ ਸਨਾ ਨਾਲ ਤਾਂ ਹੁਣ ਮੈਂ ਮੌਕੇ ਖਲੋਸਾਂ ਗਿਆ ਅੱਛਾ ਇਹਨੂੰ ਮੈਂ ਸਬਕ ਦੇਸਾਂ ਵੇ ਕਿਸੇ ਦਾ ਘਰ ਕਿਵੇਂ ਉਜੜਿੰਦਾ ਉਹ ਖਲੋ ਕਿਦਾਈ ਉਹ ਸਹੀ ਕਸੱਡਾ ਖਲੋ ਕਿਦਾਈ ਇਹ ਅਜਣ ਸਨਾ ਦਾ ਕਸੂਰ ਹੈ ਹੋਰ ਕਹਿੰਦਾ ਇਹਨੂੰ ਪੱਟਣ ਵਾਲੀ ਉਹ ਆਈ ਹੈ ਨਾ ਉਹ ਜਿਹੜੀ ਔਰਤ ਚੰਗੀ ਗੱਲ ਚ ਕਰੇ ਅੱਛੀ ਉਹ ਸੋਹਣੀ ਗੱਲ ਕੀਤੀ ਆਈ ਹੈ ਬਈ ਇਹਦੇ ਕੋਲ ਤਲਾਕ ਲੈ ਲੈ ਇਹੋ ਜਿਹਾ ਮਰਦ ਨਹੀਂ ਹੁੰਦਾ ਉਹ ਤੈਨੂੰ ਜੋ ਮੂੰਹ ਤੇ ਜੁੱਡੀ ਤੇ ਖੁਸਰਾ ਸੱਦ ਗਈ ਹੈ ਗੱਲ ਤਾਂ ਮਚੇਰ ਮੁੱਕ ਨਾ ਗਈ